ਵਜ਼ੀਰ ਆਲਾ ਦੇ ਸ਼ਹਿਰ ਵਿੱਚ ਦਿਨ ਦਿਹਾੜੇ ਤਾਰੀਖ ਦੀ ਸਭ ਤੋਂ ਵੱਡੀ ਡਕੈਤੀ। ਮਰੀਮ ਨਵਾਜ਼ ਸਾਹਿਬਾ ਦੀ ਰੈੱਡ ਲਾਈਨ ਕ੍ਰਾਸ, ਖਾਤੂਨ ਉਤੇ ਤਸ਼ੱਦਦ ਤੇ ਨਿੱਕੀਆਂ ਧੀਆਂ ਸਮੇਤ ਅਗਵਾ ਕਰ ਲਿਆ ਗਿਆ। ਪੁਲਿਸ ਮੌਕੇ ਉਤੇ ਨਾ ਆਪਣੀ, ਹਫਤਾ ਲੰਘਣ ਦੇ ਬਾਵਜੂਦ ਮੁਕੱਦਮਾ ਵੀ ਦਰਜ ਨਾ ਹੋਇਆ। ਇਸਲਾਮਾਬਾਦ ਪੁਲਿਸ ਨੇ ਉਲਟਾ ਖਾਤੂਨ ਤੇ ਉਹਦੀਆਂ ਕਮ ਸਿਨ ਦੀਆਂ ਖਿਲਾਫ ਪੁਲਿਸ ਮੁਕਾਬਲੇ ਦਾ ਮੁਕੱਦਮਾ ਦਰਜ ਕਰ ਲਿਆ। ਇਹ ਕਹਾਣੀ ਕੀ ਹੈ, ਇਹ ਤੁਹਾਨੂੰ ਦੱਸਨੇ ਆ ਅੱਜ ਦੇ ਵਿਲਾਗ ਵਿੱਚ। अस्सलाम वालेकुम नाज़रीन, बुरेखा टीवी ਦੇ ਨਾਲ ਮੈਂ ਆਜ਼ਮ ਤੌਕੀਰ। ਨਾਜ਼ਰੀਨ, ਜਿਹੜੇ ਮੁਲਕ ਵਿੱਚ ਅਸੀਂ ਵਸਨੇ ਆ, ਇੱਥੇ ਕੁਝ ਵੀ ਨਾਮੁਮਕਿਨ ਨਹੀਂ ਹੈ। ਰਾਤੋਂ ਰਾਤ ਚੋਰ ਤੇ ਡਾਕੂਆਂ ਨੂੰ ਹਾਜੀ ਸਨਾਉਲਾ ਬਣਾਤਾ ਜਾਂਦਾ ਹੈ ਤੇ ਚੰਗੇ ਭਲੇ ਸ਼ਰੀਫ ਸ਼ਹਿਰੀ ਨੂੰ ਰਿਕਾਰਡ ਯਾਫਤਾ ਮੁਲਜ਼ਮ ਬਣਾ ਕੇ ਟੰਗ ਦਿੱਤਾ ਜਾਂਦਾ ਹੈ। ਇੱਥੇ 2-3 ਦਹਾਈਆਂ ਤੋਂ ਜੁਰਮ ਦੀ ਦੁਨੀਆ ਉੱਤੇ ਰਾਜ ਕਰਨ ਵਾਲੇ ਅੱਜ ਵੀ ਆਜ਼ਾਦ ਫਿਰਦੇ ਨੇ ਤੇ ਛੋਟੇ ਕ੍ਰਿਮੀਨਲ ਜਿਹੜੇ ਨੇ ਉਹਨਾਂ ਨੂੰ ਹਾਫ ਫਰਾਈ ਤੇ ਫੁੱਲ ਫਰਾਈ ਕਰ ਦਿੱਤਾ ਜਾਂਦਾ ਵੇ। ਨਾਜ਼ਰੀਨ, ਵਜ਼ੀਰ ਆਲਾ ਮਰੀਮ ਨਵਾਜ਼ ਸਾਹਿਬਾ ਜਦੋਂ CM ਬਣੀਆਂ ਤੇ ਉਹਨਾਂ ਇੱਕ ਬੜਾ ਵੱਡਾ ਐਲਾਨ ਕੀਤਾ ਸੀ ਜਿਹੜਾ ਕਿ ਬੜਾ ਸਲਾਹਣਯੋਗ ਹੈ, ਔਰ ਉਹ ਐਲਾਨ ਸੀ ਕਿ ਖਵਾਤੀਨ ਤੇ ਬੱਚੇ ਮੇਰੀ ਰੈੱਡ ਲਾਈਨ ਨੇ। ਜਿੰਨੇ ਵੀ ਇਹ ਰੈੱਡ ਲਾਈਨ ਕ੍ਰਾਸ ਕੀਤੀ ਮੈਂ ਉਹਨੂੰ ਨਹੀਂ ਛੱਡਾਂਗੀ। ਇਸੇ ਗੱਲ ਨੂੰ ਹੀ ਸਾਹਮਣੇ ਰੱਖਦਿਆਂ ਹੋਇਆਂ ਵਜ਼ੀਰ ਆਲਾ ਸਾਹਿਬਾ ਨੇ ਪੰਜਾਬ ਪੁਲਿਸ ਦੇ ਵਿੱਚ ਇੱਕ ਨਵਾਂ ਵਿੰਗ ਬਣਾਇਆ ਜਿਹਨੂੰ CCD ਦਾ ਨਾਂ ਦਿੱਤਾ ਗਿਆ, ਯਾਨੀ ਕ੍ਰਾਈਮ ਕੰਟਰੋਲ ਡਿਪਾਰਟਮੈਂਟ। ਔਰ CCD ਨੇ ਹੁਣ ਤੀਕਰ ਦੀ ਉਹਦੀ ਜਿਹੜੀ ਕਾਰਕਰਦਗੀ ਹੈ, ਮੈਂ ਸਮਝਣਾ ਕਿ ਬਹੁਤ ਬਿਹਤਰੀਨ ਹੈ, ਇਸ ਵਾਸਤੇ ਕਿ ਉਹਨਾਂ ਕਾਫੀ ਸਾਰੇ ਬਲਕਿ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਕ੍ਰਿਮੀਨਲਸ ਰਿਕਾਰਡ ਯਾਫਤਾ ਜਿਹੜੇ ਸਨ ਉਹਨਾਂ ਨੂੰ ਟਿਕਾਣੇ ਲਾਇਆ ਵੇ, ਔਰ ਕਈਆਂ ਨੂੰ ਫੁੱਲ ਫਰਾਈ ਤੇ ਕਈਆਂ ਨੂੰ ਹਾਫ ਫਰਾਈ ਕਰ ਦਿੱਤਾ ਵੇ, ਜਿਹਦੇ ਨਾਲ ਕ੍ਰਾਈਮ ਰੇਟ ਜਿਹੜਾ ਹੈ ਵੇ ਉਹ ਘਟਿਆ ਵੇ। ਲੇਕਿਨ ਅੱਜ ਮੈਂ ਜਿਹੜੀ ਕਹਾਣੀ ਤੁਹਾਨੂੰ ਸੁਣਾਉਣ ਲੱਗਾ ਵਾਂ ਉਹ ਇਹ ਡਰਾਵਣੀ ਵੀ ਹੈ, ਖੌਫਨਾਕ ਵੀ ਹੈ, ਔਰ ਐਡਾ ਵੱਡਾ ਜ਼ੁਲਮ ਉਹ ਵੀ CM ਸਾਹਿਬਾ ਦੇ ਸ਼ਹਿਰ ਦੇ ਵਿੱਚ, ਔਰ ਉਹਨਾਂ ਮੁਲਜ਼ਮਾਂ ਨੇ CM ਸਾਹਿਬਾ ਦੀ ਰੈੱਡ ਲਾਈਨ ਵੀ ਕ੍ਰਾਸ ਕੀਤੀ ਹੈ ਤੇ ਹੁਣ ਤੀਕਰ ਮੌਜਾਂ ਮਾਣਦੇ ਪਏ ਨੇ। ਇਹ ਕਹਾਣੀ ਕੀ ਹੈ, ਇਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਵਾ। ਨਾਜ਼ਰੀਨ, ਲਾਹੌਰ ਦਾ ਇੱਕ ਇਲਾਕਾ ਹੈ ਨਵਾਬ ਟਾਊਨ, ਜਿੱਥੇ ਇੱਕ ਸੁਸਾਇਟੀ ਹੈ ਆਰਕੀਟੈਕਟ ਸੁਸਾਇਟੀ। ਉਹਦੇ ਵਿੱਚ 17 ਸਤੰਬਰ ਨੂੰ 16 ਕੁ ਬੰਦੇ ਆਉਂਦੇ ਨੇ ਗੱਡੀਆਂ ਦੇ ਵਿੱਚ, ਜਿਨ੍ਹਾਂ ਵਿੱਚ ਕੁਝ ਪੁਲਿਸ ਵਰਦੀ ਵਿੱਚ ਨੇ ਤੇ ਕੁਝ ਨੇ ਸਾਦਾ ਕੱਪੜੇ ਪਾਏ ਹੋਏ ਨੇ। ਸਵੇਰ 7 ਵਜੇ ਦਾ ਟਾਈਮ ਹੈ ਔਰ ਇਹ ਘਰ ਇੱਕ ਖਾਤੂਨ ਹੈ ਨਸੀਮ ਬਾਜਵਾ, ਜਿਹੜੀ ਕਿ ਉਸ ਟਾਈਮ ਸਵੇਰ ਸੈਰ ਤੇ ਨਿਕਲੀ ਹੋਈ ਸੀ ਘਰੋਂ ਬਾਹਰ। ਜ਼ਾਹਿਰ 7 ਵਜੇ ਦਾ ਟਾਈਮ ਸੀ, ਸਵੇਰ ਦਾ ਟਾਈਮ ਸੀ, ਤੇ ਉਹਦੀ ਇੱਕ ਨੂੰਹ ਜਿਹਦਾ ਨਾਂ ਸਨਾ ਹੈ, ਔਰ ਉਹਦੀਆਂ 3 ਨਿੱਕੀਆਂ ਧੀਆਂ, ਜਿਨ੍ਹਾਂ 'ਚੋਂ ਵੱਡੀ ਧੀ ਦੀ ਉਮਰ 13 ਸਾਲ ਹੈ, ਉਸ ਤੋਂ ਨਿੱਕੀ ਦੀ 7 ਸਾਲ ਹੈ ਤੇ ਉਸ ਤੋਂ ਨਿੱਕੀ ਦੀ 3 ਸਾਲ ਉਮਰ ਹੈ। ਇਹ ਘਰ ਦੇ ਵਿੱਚ ਮੌਜੂਦ ਨੇ ਤੇ ਇਹ 16 ਦੇ ਕਰੀਬ ਬੰਦੇ ਜਿਹੜੇ ਨੇ ਆ ਕੇ ਬੈਲ ਦਿੰਦੇ ਨੇ। ਜਦੋਂ ਬੈਲ ਦਿੰਦੇ ਨੇ, ਉਸ ਮੁਤਾਸਰਾ ਖਾਤੂਨ ਸਨਾ ਦੇ ਮੁਤਾਬਕ ਕਿ ਬੈਲ ਦੀ ਆਵਾਜ਼ ਸੁਣ ਕੇ ਮੈਂ ਚੂੰਕਿ ਦੂਸਰੀ ਮੰਜ਼ਲ ਤੇ ਸਾਂ, ਮੈਂ ਟੈਰਸ ਤੇ ਆਈ ਹਾਂ। ਉਹ ਜ਼ਰਾ ਇੰਤਜ਼ਾਰ ਨਹੀਂ ਕਰਦੇ, ਖਾਤੂਨ ਦਾ ਦਰਵਾਜ਼ਾ ਤੋੜ ਦਿੰਦੇ ਨੇ। ਅੱਧਾ ਕੁ ਦਰਵਾਜ਼ਾ ਉਹਨਾਂ ਤੋੜ ਲਿਆ, ਖਾਤੂਨ ਪਹੁੰਚ ਜਾਂਦੀ ਆ ਕੇ ਦਰਵਾਜ਼ਾ ਖੋਲ੍ਹਦੀ, ਉਹ ਪੁੱਛਦੀ ਹੈ ਕਿ ਗੱਲ ਕੀ ਹੈ, ਤੁਸੀਂ ਕੌਣ ਔਰ ਕੀ ਚਾਹੁੰਦੇ ਹੋ। ਉਹਦੀ ਕੋਈ ਗੱਲ ਨਹੀਂ ਸੁਣਦੇ, ਉਹਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦੇ ਨੇ। ਉਹਨੂੰ ਵਾਲਾਂ ਤੋਂ ਫੜ ਕੇ ਘਸੀਟਦੇ ਹੋਏ ਉਤਲੀ ਮੰਜ਼ਲ ਜਿਹੜੀ ਹੈ, ਦੂਸਰੀ ਮੰਜ਼ਲ, ਉਹਦੇ ਤੇ ਲੈ ਜਾਂਦੇ ਨੇ। ਹੁਣ ਉਹਦੇ ਇੱਕ ਕਮਰੇ ਦੇ ਵਿੱਚ ਉਹਦੀਆਂ ਉਹ ਨਿੱਕੀਆਂ ਧੀਆਂ ਸੁੱਤੀਆਂ ਪਈਆਂ ਨੇ, ਉਸ ਕਮਰੇ ਦੇ ਵਿੱਚ ਉਹਨੂੰ ਲੈ ਜਾਂਦੇ ਨੇ ਤੇ ਉੱਥੇ ਲਿਜਾ ਕੇ ਵੀ ਉਹਦੇ ਤੇ ਤਸ਼ੱਦਦ ਸ਼ੁਰੂ ਕਰ ਦਿੰਦੇ ਨੇ। ਉਹ ਫਿਰ ਪੁੱਛਦੀ ਹੈ ਕਿ ਤੁਸੀਂ ਅਗਰ ਪੁਲਿਸ ਹੋ ਤੇ ਤੁਹਾਡੇ ਨਾਲ ਲੇਡੀ ਪੁਲਿਸ ਹੋਣੀ ਚਾਹੀਦੀ ਹੈ, ਮੈਂ ਖਾਤੂਨ ਹਾਂ ਘਰ ਦੇ ਵਿੱਚ ਔਰ ਮੇਰੀਆਂ ਛੋਟੀਆਂ ਬੱਚੀਆਂ ਨੇ, ਮੈਂ ਇਕੱਲੀ ਹਾਂ, ਮੈਨੂੰ ਆਪਣਾ ਤਾਰਫ ਕਰਾਓ। ਲੇਕਿਨ ਉਹ ਮੁਸਲਸਲ ਬਦਜ਼ੁਬਾਨੀ ਕਰ ਰਹੇ ਨੇ, ਗਾਲਾਂ ਕੱਢ ਰਹੇ ਨੇ ਔਰ ਤਸ਼ੱਦਦ ਕੀਤੀ ਜਾ ਰਹੇ ਨੇ। ਉਹ ਖਾਤੂਨ ਦੇ ਮੁਤਾਬਕ ਕਿ ਮੈਨੂੰ ਔਰ ਬੱਚੀਆਂ ਨੂੰ ਇੱਕ ਕਮਰੇ 'ਚ ਬੰਦ ਕਰਕੇ ਕੁਝ ਲੋਕ ਸਾਡੇ ਕੋਲ ਖਲੋ ਗਏ ਨੇ, ਦੂਜਿਆਂ ਨੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਹੈ। ਘਰ ਦੀ ਤਲਾਸ਼ੀ ਲੈਣ ਤੋਂ ਬਾਅਦ ਜੋ ਸਮਾਨ, ਜੋ ਚੀਜ਼ਾਂ ਉਹਨਾਂ ਘਰ 'ਚੋਂ ਲੁੱਟੀਆਂ, ਉਹ ਇਹਨਾਂ ਦੇ ਮੁਦਈ ਦੇ ਮੁਤਾਬਕ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ 1 ਕਰੋੜ 40 ਲੱਖ ਰੁਪਈਆ ਨਕਦੀ ਉਹਨਾਂ ਘਰ ਦੇ ਵਿੱਚ ਲੁੱਟੀ, 10 ਤੋਲੇ ਜ਼ੇਵਰ ਉਹਨਾਂ ਲੁੱਟਿਆ, ਹੋਰ ਕੀਮਤੀ ਚੀਜ਼ਾਂ ਜਿਹੜੀਆਂ ਉਹਨਾਂ ਦੇ ਹੱਥ 'ਚੋਂ ਆਈਆਂ ਉਹ ਉਹਨਾਂ ਲੁੱਟੀਆਂ। ਉਸ ਤੋਂ ਬਾਅਦ ਜਾਂਦੀ ਵਾਰੀ ਉਹਨਾਂ ਕੀ ਕੀਤਾ, ਉਹਨੇ ਕਿਹਾ ਕਿ ਸਾਰਾ ਕੁਝ ਤਾਂ ਤੁਸੀਂ ਲੁੱਟ ਲਿਆ, ਹੁਣ ਚਲੇ ਜਾਓ। ਉਹਨਾਂ ਕਿਹਾ ਨਹੀਂ, ਸਾਰਾ ਕੁਝ ਨਹੀਂ ਲੁੱਟਿਆ, ਅਜੇ ਤਾਂ ਬਹੁਤ ਕੁਝ ਲੁੱਟਣਾ ਵੇ। ਉਹਨਾਂ ਖਾਤੂਨ ਨੂੰ ਔਰ ਉਹਦੀਆਂ 3 ਕਮ ਸਿਨ ਧੀਆਂ ਨੂੰ
ਅਗਵਾ ਕਰ ਲਿਆ। ਹਾਲਾਂਕਿ ਉਹ ਖਾਤੂਨ ਕਹਿੰਦੀ ਕਿ ਮੈਂ ਤਰਲੇ ਪਾਉਂਦੀ ਰਹੀ ਹਾਂ ਕਿ ਇਹਨਾਂ ਦੀ ਦਾਦੀ ਘਰੋਂ ਬਾਹਰ ਗਈ ਹੈ, ਉਹ ਆਉਣ ਵਾਲੀ ਹੈ, ਤੁਸੀਂ ਬੱਚੀਆਂ ਨੂੰ ਕੁਛ ਨਾ ਕਹੋ, ਮੈਨੂੰ ਲੈ ਜਾਓ ਜਿੱਧਰ ਵੀ ਤੁਸੀਂ ਲਿਜਾਣਾ ਚਾਹੁੰਦੇ ਹੋ, ਮੇਰੀ ਬੱਚੀਆਂ ਨੂੰ ਕਾਰੇ 'ਚ ਲੈਣ ਜਾਓ। ਲੇਕਿਨ ਉਹਨਾਂ ਇੱਕ ਵੀ ਨਹੀਂ ਸੁਣੀ। ਉਹਨਾਂ ਕੀ ਕੀਤਾ, ਜਦੋਂ ਉਹ ਥੱਲੇ ਵਾਲੀ ਮੰਜ਼ਲ 'ਤੇ ਆਏ ਨੇ ਤੇ ਆ ਕੇ ਘਰ ਦੇ ਵਿੱਚ ਉਹਨਾਂ ਦੀਆਂ 4 ਗੱਡੀਆਂ, ਜਿਨ੍ਹਾਂ ਵਿੱਚ 2 ਗੱਡੀਆਂ ਅਪਲਾਈਡ ਫਾਰ ਵੀ ਨੇ, ਉਹ ਖਲੋਤੀਆਂ ਸਨ। ਉਹ 4 ਗੱਡੀਆਂ ਵੀ ਕੱਢ ਲਈਆਂ ਨੇ ਬਾਹਰ, ਔਰ ਜਿਹੜੇ ਡੌਗ ਸਨ ਸਪੈਸ਼ਲ ਉਹਨਾਂ ਕੁੱਤੇ ਰੱਖੇ ਸਨ, ਉਹ 2 ਕੁੱਤਿਆਂ ਨੂੰ ਵੀ ਉਹਨਾਂ ਅਗਵਾ ਕਰ ਲਿਆ। ਉਹ ਵੀ ਉਹਨਾਂ ਗੱਡੀ ਦੇ ਵਿੱਚ ਪਏ ਨੇ, ਵਿੱਚ ਪਾ ਕੇ ਜਨਾਬ ਅਲੀ ਇੱਥੋਂ ਨਿਕਲ ਪਏ ਨੇ। ਜਦੋਂ ਉਹ ਨਿਕਲ ਕੇ ਟੁਰ ਗਏ ਨੇ, ਬਾਅਦ 'ਚੋਂ ਉਹਦੀ ਸੱਸ ਜਿਹੜੀ ਹੈ ਨਸੀਮ ਬਾਜਵਾ, ਉਹ ਘਰ ਆਉਂਦੀ ਹੈ, ਘਰ ਦੀ ਹਾਲਤ ਵੇਖਦੀ ਹੈ, ਮਹੱਲੇਦਾਰ ਦੱਸਦੇ ਨੇ ਕਿ ਇਹ ਵਾਕਿਆ ਹੋਇਆ ਵੇ। ਉਹ 15 ਤੇ ਕਾਲ ਕਰਦੀ ਹੈ, ਪੁਲਿਸ ਨਹੀਂ ਮੌਕੇ 'ਤੇ ਪਹੁੰਚਦੀ, ਦੇਰ ਨਾਲ ਪਹੁੰਚਦੀ ਹੈ, ਉਨੀ ਦੇਰ ਨੂੰ ਮੁਲਜ਼ਮ ਨਿਕਲ ਚੁੱਕੇ ਸਨ। ਅੱਛਾ, ਹੁਣ ਅਗਲੀ ਸਟੋਰੀ ਉਸ ਖਾਤੂਨ ਦੀ ਜ਼ੁਬਾਨੀ ਜਿਹਨੂੰ ਅਗਵਾ ਕੀਤਾ ਗਿਆ ਸੀ, ਉਹ ਤੁਹਾਨੂੰ ਮੈਂ ਸੁਣਾ ਰਿਹਾ। ਉਸ ਖਾਤੂਨ ਸਨਾ ਦੇ ਮੁਤਾਬਕ ਕਿ ਸਾਨੂੰ ਇੱਥੋਂ ਲੈ ਕੇ ਉਹ ਮੋਟਰਵੇ 'ਤੇ ਜਾਂਦੇ ਨੇ। ਮੋਟਰਵੇ ਦੇ ਇੱਕ ਤਾਮੋ ਕਿਆਮ ਆਉਂਦਾ ਹੈ, ਰਸਤੇ 'ਚ ਵੱਲਾ ਆਲਮ ਉਹ ਸੁੱਖੇ ਕੀ ਮੰਡੀ ਵਾਲਾ ਹੈਗਾ, ਵੱਲਾ ਆਲਮ ਉਹ ਸਿਆਲ ਮੋੜ ਰਿਹਾ। ਉੱਥੇ ਜਾ ਕੇ ਉਹ ਕਹਿੰਦੀ ਕਿ ਮੇਰੀਆਂ 2 ਗੱਡੀਆਂ ਜਿਹੜੀਆਂ ਚੌਂਕੀ ਅਪਲਾਈਡ ਫਾਰ ਸਨ, ਟਰੈਕਰ ਲੱਗਿਆ ਸੀ, ਉਹ ਦੋਵੇਂ ਬੰਦ ਹੋ ਜਾਂਦੀਆਂ ਨੇ ਟਰੈਕਰ ਦੀ ਵਜ੍ਹਾ ਤੋਂ। ਜਦੋਂ ਬੰਦ ਹੋ ਜਾਂਦੀਆਂ ਨੇ ਤੇ ਉੱਥੇ ਕਮ ਅਜ਼ ਕਮ 1 ਘੰਟਾ ਸਾਨੂੰ ਖਿਲਾਰਦੇ ਨੇ। 1 ਘੰਟੇ ਦੌਰਾਨ ਉੱਥੋਂ ਟਰੱਕ ਕਰਾਉਂਦੇ ਨੇ, ਟਰੱਕ ਦੇ ਵਿੱਚ ਉਹ ਗੱਡੀਆਂ ਲੋਡ ਕਰਦੇ ਨੇ। ਲੋਡ ਕਰਨ ਤੋਂ ਬਾਅਦ ਕੋਈ 5 ਸਵਾ 5 ਵਜੇ ਉਹ ਸਾਨੂੰ ਲੈ ਕੇ ਇਸਲਾਮਾਬਾਦ ਪਹੁੰਚ ਜਾਂਦੇ ਨੇ। ਉੱਥੇ ਜਾ ਕੇ ਸਾਨੂੰ ਬੰਦ ਕਰ ਦਿੱਤਾ ਜਾਂਦਾ ਵੇ। ਹੁਣ ਇਹ ਉੱਥੇ ਚਲੇ ਗਏ ਨੇ। ਅੱਗੂ ਇਸ ਕਹਾਣੀ ਨੇ ਇੱਕ ਨਵਾਂ ਮੋੜ ਲੈ ਲਿਆ ਵੇ, ਜਿਵੇਂ ਕਿ ਸਟਾਰਟਿੰਗ ਵੀ ਤੁਸੀਂ ਵੇਖਿਆ ਵੀਡੀਓਜ਼ ਦੇ ਵਿੱਚ। ਅੱਛਾ, ਮਜ਼ੇ ਦੀ ਗੱਲ ਹੈ ਕਿ ਸਾਰੀ ਸਟੋਰੀ ਜਿਹੜੀ ਹੈ CCTV ਕੈਮਰਾ ਜਿਹੜਾ ਹੈ ਉਹ ਰਿਕਾਰਡ ਕਰ ਰਿਹਾ ਵੇ ਔਰ ਵਿਖਾਇਆ ਜਾ ਰਿਹਾ ਵੇ। ਔਰ ਪੁਲਿਸ ਜਿਹਨੇ ਹੁਣ ਤੱਕ ਮੁਕੱਦਮਾ ਦਰਜ ਨਹੀਂ ਕੀਤਾ, ਉਹਨਾਂ ਨੂੰ ਵੀ ਵੀਡੀਓ ਵਿਖਾਈ ਗਈ ਹੈ ਕਿ ਇਹ ਲੋਕ ਆਏ ਨੇ, ਇਹ ਉਹਨਾਂ ਵਾਰਦਾਤ ਕੀਤੀ ਹੈ। ਗੱਲ ਹੈ 17 ਤਰੀਕ ਦੀ। ਉਹ ਲੈ ਕੇ ਚਲੇ ਜਾਂਦੇ ਨੇ ਇਸਲਾਮਾਬਾਦ। ਇਸਲਾਮਾਬਾਦ ਜਾ ਕੇ ਜਿਹੜਾ ਇੱਕ ਨਵਾਂ ਜ਼ੁਲਮ ਹੋਇਆ ਹੈ ਉਹ ਤੁਹਾਡੇ ਸਾਹਮਣੇ ਰੱਖਣਾ ਵੀ ਕਦੀ ਇੰਜ ਵੀ ਹੋ ਸਕਦਾ ਹੈ ਵੇ। ਇਸਲਾਮਾਬਾਦ ਦੇ ਵਿੱਚ ਇੱਕ ਥਾਣਾ ਹੈ ਤਰਨੌਲ, ਉਹਦੇ ਵਿੱਚ ਇੱਕ ਥਾਣੇਦਾਰ ਦੀ ਮੁਦੱਈਅਤ ਦੇ ਵਿੱਚ ਜਿਹਦਾ ਨਾਂ ਸ਼ੇਰਜ਼ਾਦਾ ਹੈ, ਇੱਕ ਮੁਕੱਦਮਾ ਦਰਜ ਹੁੰਦਾ ਹੈ। ਉਹ ਮੁਕੱਦਮਾ ਕੀ ਹੈ? ਉਹ ਮੁਕੱਦਮਾ ਇਹ ਵੇ ਕਿ ਅਸਾਂ ਨਾਕਾ ਲਾਇਆ ਸੀ ਰੋਡ ਦੇ ਉੱਤੇ, 3 ਮਸ਼ਕੂਕ ਗੱਡੀਆਂ ਨੂੰ ਅਸੀਂ ਰੋਕਿਆ, ਜਿੰਦੇ 'ਚੋਂ 2 ਗੱਡੀਆਂ ਵਾਲੇ ਨਿਕਲ ਗਏ ਨੇ। 1 ਗੱਡੀ ਨੂੰ ਅਸੀਂ ਕਾਬੂ ਕਰਨ ਵਿੱਚ ਕਾਮਯਾਬ ਹੋ ਗਏ ਹਾਂ, ਲੇਕਿਨ ਉਸ ਗੱਡੀ ਵਿੱਚੋਂ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ ਗਈ ਹੈ ਔਰ ਫਾਇਰ ਜਿਹੜੇ ਨੇ ਸਰਕਾਰੀ ਗੱਡੀ ਨੂੰ ਵੀ ਲੱਗੇ ਨੇ। ਅਸੀਂ ਲੰਮਿਆਂ ਪੈ ਕੇ ਤੇ ਜਾਨਾਂ ਬਚਾਈਆਂ ਨੇ। ਉਸ ਗੱਡੀ ਦਾ ਵੀ ਡਰਾਈਵਰ ਜਿਹੜਾ ਹੈ ਉੱਥੋਂ ਨੱਸ ਕੇ ਤੇ ਉਹ ਵੀ ਫਰਾਰ ਹੋਣ 'ਚ ਕਾਮਯਾਬ ਹੋ ਜਾਂਦਾ ਹੈ। ਬਾਕੀ ਗੱਡੀ ਨੂੰ ਅਸੀਂ ਘੇਰ ਕੇ ਜਦੋਂ ਤਲਾਸ਼ੀ ਲਈਏ ਤੇ ਉਸ ਦੇ ਵਿੱਚ ਇੱਕ ਖਾਤੂਨ ਜਿਹਦਾ ਨਾਂ ਸਨਾ ਹੈ ਔਰ ਉਹਦੀਆਂ ਉਹ ਨਿੱਕੀਆਂ ਨਿੱਕੀਆਂ ਧੀਆਂ ਉਹ ਬੈਠੀਆਂ ਨੇ ਔਰ ਗੱਡੀ ਦੇ ਵਿੱਚੋਂ ਸਾਨੂੰ ਅਸਲਾ ਬਰਾਮਦ ਹੋਇਆ ਹੈ। ਉਸ ਤੋਂ ਬਾਅਦ 1 ਕਰੋੜ ਤੇ 10-15 ਲੱਖ ਦੇ ਕਰੀਬ ਨਕਦੀ ਬਰਾਮਦ ਹੋਈ ਹੈ। ਇਹ ਸਾਰਾ ਕੁਝ FIR 'ਚ ਮੌਜੂਦ ਹੈ, ਜਿਹੜੀ ਥਾਣੇਦਾਰ ਦੀ ਮੁਦੱਈਅਤ 'ਚ ਥਾਣਾ ਤਰਨੌਲ 'ਚ ਕੱਟੀ ਗਈ ਹੈ। ਤੋ ਹੋਰ ਬਹੁਤ ਸਾਰੀਆਂ ਚੀਜ਼ਾਂ ਉਹਨਾਂ 'ਤੇ ਪਈਆਂ, ਕੋਈ ਜਿਊਲਰੀ ਪਾਈ ਗਈ ਕਿ ਇਹ ਸਾਰਾ ਕੁਝ ਇਹਨਾਂ ਕੋਲ ਬਰਾਮਦ ਹੋਇਆ। ਨਾ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਹੈ, ਇਕਦਾਮੇ ਕਤਲ ਦਾ ਔਰ ਪਤਾ ਨਹੀਂ ਕਿਹੜੀਆਂ ਦਫਾਤ ਲਾ ਕੇ ਮੁਕੱਦਮਾ ਦਰਜ ਕਰ ਲਿਆ ਗਿਆ। ਔਰ ਉਹ ਦਹਿਸ਼ਤਗਰਦ ਕੌਣ ਸਨ ਜਿਨ੍ਹਾਂ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ? ਸ਼ੇਰਜ਼ਾਦਾ ਸਾਹਿਬ ਦੇ ਮੁਤਾਬਕ ਜਿਨ੍ਹਾਂ FIR ਆਪਣੀ ਮੁਦੱਈਅਤ ਦੇ ਦਰਜ ਕਰਾਈ ਹੈ, ਉਹ ਦਹਿਸ਼ਤਗਰਦ ਸਨ ਜਿਹੜੀ ਅਗਵਾ 17 ਤਰੀਕ ਨੂੰ ਅਗਵਾ ਹੋਈ ਹੈ ਖਾਤੂਨ ਸਨਾ ਤੇ ਉਹਦੀਆਂ 13 ਸਾਲ 7 ਸਾਲ ਤੇ 3 ਸਾਲ ਦੀਆਂ 3 ਧੀਆਂ। ਇਹ ਉਹ ਦਹਿਸ਼ਤਗਰਦ ਸਨ ਜਿਨ੍ਹਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ, ਪੁਲਿਸ ਮੁਕਾਬਲਾ ਕੀਤਾ ਔਰ ਉਹਨਾਂ ਉੱਤੇ FIR ਦਰਜ ਹੋ ਜਾਂਦੀ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ? ਹੁਣ ਜਿਹੜੇ ਇਹਨਾਂ ਦੇ ਵਰਸਾ ਨੇ ਉਸ ਖਾਤੂਨ ਦੇ, ਉਹ ਵਿਚਾਰੇ ਲੱਭ ਰਹੇ ਨੇ। ਜਦੋਂ ਉਹ ਲੱਭ ਰਹੇ ਨੇ ਤਾਂ ਉਹਨਾਂ ਨੂੰ ਕੋਈ ਨਹੀਂ ਲੱਭਦਾ ਪਿਆ। ਨਸੀਮ ਬਾਜਵਾ ਜਿਹੜੀ ਸੱਸ ਹੈਗੀ ਹੈ ਇਸ ਮਗਵੀ ਖਾਤੂਨ ਦੀ, ਉਹਨੇ ਥਾਣਾ ਨਵਾਬਪੁਰਾ ਦੇ ਵਿੱਚ ਜਾ ਕੇ ਇੱਕ ਦਰਖਾਸਤ ਦਿੱਤੀ ਉਦੋਂ ਹੀ ਜਦੋਂ ਵਕੂਆ ਹੁੰਦਾ ਹੈ, ਯਾਨੀ 17 ਤਰੀਕ ਨੂੰ ਹੀ ਸਵੇਰੇ 7 ਵਜੇ ਦਾ ਵਕੂਆ ਸੀ। ਉਹਨੇ ਜਾ ਕੇ ਦਰਖਾਸਤ ਦਿੱਤੀ ਕਿ ਇਸ ਤਰ੍ਹਾਂ ਵਕੂਆ ਹੋ ਗਿਆ, ਮੇਰੀਆਂ 3 ਜਿਹੜੀਆਂ ਨੇ ਬੱਚੀਆਂ ਪੋਤੀਆਂ ਮੇਰੀਆਂ, ਉਹਨਾਂ ਨੂੰ ਅਗਵਾ ਕਰ ਲਿਆ ਗਿਆ, ਮੇਰੀ ਨੂੰਹ ਨੂੰ ਅਗਵਾ ਕਰ ਲਿਆ ਗਿਆ, ਇੰਨੀ ਨਕਦੀ ਲੈ ਗਏ ਨੇ, ਇੰਨਾ ਜ਼ੇਵਰ ਲੈ ਗਏ ਨੇ, 4 ਗੱਡੀਆਂ ਲੈ ਗਏ ਨੇ, 2 ਕੁੱਤੇ ਲੈ ਗਏ ਨੇ। ਹੁਣ ਤੱਕ ਮੁਕੱਦਮਾ ਦਰਜ ਨਹੀਂ ਹੋ ਸਕਿਆ। ਇਹ ਬੜੀ ਮਜ਼ੇ ਦੀ ਗੱਲ ਹੈ। ਹਾਲਾਂਕਿ ਸਾਰਾ ਕੁਝ CCTV ਦੇ ਵਿੱਚ ਰਿਕਾਰਡ ਹੈ, ਸਾਰਾ ਕੁਝ ਪੁਲਿਸ ਨੇ ਵੇਖਿਆ, ਮੁਕੱਦਮਾ ਦਰਜ ਨਹੀਂ ਹੋਇਆ। ਅੱਛਾ, ਇਹਦੇ ਵਿੱਚ ਉਹਨੇ ਇਹ ਦੱਸਿਆ ਕਿ ਇੱਕ ਬੰਦਾ ਇਸਲਾਮਾਬਾਦ ਦਾ ਮੁਸ਼ਰਫ ਸਿਆਣ, ਉਹਦੇ ਨਾਲ ਕੋਈ ਸਾਡਾ ਲੈਣ ਦੇਣ ਦਾ ਮਾਮਲਾ ਜ਼ਰੂਰ ਹੈ ਔਰ ਉਹ ਮੇਰੇ ਪੁੱਤਰ ਨੂੰ ਕੁਝ ਦਿਨਾਂ ਤੋਂ ਧਮਕੀਆਂ ਦੇ ਰਿਹਾ ਸੀ। ਮੈਨੂੰ ਸ਼ੱਕ ਹੈ ਕਿ ਉਹਨੇ ਅਗਵਾ ਕੀਤਾ ਹੈ। ਖੈਰ, ਨਾ ਕੋਈ ਸਿਆਣ ਸਾਹਿਬ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਹੈ, ਨਾ ਹੀ ਜਿਹੜੀ ਉਹ ਪੁਲਿਸ ਅਹਿਲਕਾਰ ਆਏ ਸਨ ਉਹਨਾਂ ਦੇ ਖਿਲਾਫ ਕੋਈ ਮੁਕੱਦਮਾ ਦਰਜ ਹੋਇਆ, ਜਾਂ ਉਹ ਪੁਲਿਸਕਾਰ ਹੈ ਸਨ ਵੀ ਜਾਂ ਉਹਨਾਂ ਵਰਦੀਆਂ ਮਹਿਜ਼ ਪਾਈਆਂ ਸਨ। ਖੈਰ, ਇਹ ਜਦੋਂ ਇਸਲਾਮਾਬਾਦ ਥਾਣਾ ਤਰਨੌਲ 'ਚ ਮੁਕੱਦਮਾ ਦਰਜ ਹੋ ਜਾਂਦਾ ਹੈ, ਉਸ ਤੋਂ ਬਾਅਦ ਉਸ ਖਾਤੂਨ ਦੀ ਗ੍ਰਿਫਤਾਰੀ ਪਾ ਦਿੱਤੀ ਜਾਂਦੀ ਹੈ। ਗ੍ਰਿਫਤਾਰੀ ਪਾ ਕੇ ਇੱਕ ਹੋਰ ਜ਼ੁਲਮ ਕੀਤਾ ਜਾਂਦਾ ਹੈ, ਬਜਾਏ ਉਹਦੀਆਂ ਬੱਚੀਆਂ ਨੂੰ ਹੀ ਵਾਪਸ ਕਰ ਦਿੱਤਾ ਜਾਂਦਾ, ਬੱਚੀਆਂ ਨੂੰ ਫਿਰ ਵਾਪਸ ਨਹੀਂ ਕੀਤਾ ਗਿਆ।
4 ਦਿਨਾਂ ਬਾਅਦ ਇਹ ਮੁਕੱਦਮਾ ਦਰਜ ਹੁੰਦਾ ਹੈ। ਉਸ ਥਾਣੇ ਦੇ ਵਿੱਚ 4 ਦਿਨਾਂ ਬਗੈਰ ਮੁਕੱਦਮੇ ਤੋਂ ਉੱਥੇ ਰੱਖਦੇ ਨੇ। ਫਿਰ ਇਹ ਪੁਲਿਸ ਮੁਕਾਬਲੇ ਦਾ ਮੁਕੱਦਮਾ ਦਰਜ ਹੋ ਜਾਂਦਾ ਹੈ। ਮੁਕੱਦਮਾ ਦਰਜ ਹੋਣ ਤੋਂ ਬਾਅਦ ਜਿਹੜੀਆਂ ਉਹ ਵਿਚਾਰੀਆਂ ਬੱਚੀਆਂ ਨੇ ਉਹਨਾਂ ਨੂੰ ਚਾਈਲਡ ਪ੍ਰੋਟੈਕਸ਼ਨ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਯਾਨੀ ਇਹ ਲਾਵਾਰਸ ਨੇ ਬੱਚੀਆਂ, ਇਹਨਾਂ ਦਾ ਕੋਈ ਵਾਲੀ ਵਾਰਸ ਨਹੀਂ, ਲੈ ਜਾਓ, ਲੁੱਟ ਦਾ ਮਾਲ ਜੇ। ਉਹ ਚਾਈਲਡ ਪ੍ਰੋਟੈਕਸ਼ਨ ਦੇ ਹਵਾਲੇ ਹੋ ਗਈਆਂ ਔਰ ਉਸ ਖਾਤੂਨ ਨੂੰ ਅਡਿਆਲਾ ਜੇਲ੍ਹ ਭੇਜ ਦਿੱਤਾ ਗਿਆ। ਖਾਤੂਨ ਕਹਿੰਦੀ ਕਿ ਮੈਂ ਰਸਤੇ 'ਚ ਪੁੱਛਿਆ ਕਿ ਮੈਂ ਕੀਤਾ ਕੀ ਹੈ, ਕੁਛ ਨਹੀਂ, ਬਸ ਤੁਹਾਡੀ ਗੱਡੀ 'ਚ ਇੱਕ ਪਿਸਤੌਲ ਜਿਹਾ ਬਰਾਮਦ ਹੋਇਆ ਸੀ, ਇਸ ਵਾਸਤੇ ਜਿਹੜਾ ਹੈ ਨਾ ਉਹ ਤੁਹਾਡੇ ਤੇ ਪਰਚਾ ਦੋ। ਉਹਨੇ ਕਿਹਾ ਮੇਰੀ ਗੱਡੀ 'ਚ ਪਿਸਤੌਲ ਬਰਾਮਦ ਹੋਇਆ, ਮੈਨੂੰ ਤਾਂ ਚੁੱਕ ਕੇ ਲਿਆਂਦਾ ਗਿਆ ਅਗਵਾ ਕਰਕੇ। ਖੈਰ ਉਹਨੂੰ ਥਾਣਾ ਤਰਨੋਲ ਤੋਂ ਉਹਨੂੰ ਜੇਲ੍ਹ ਅਡਿਆਲਾ ਜੇਲ੍ਹ ਦੇ ਵਿੱਚ ਬੰਦ ਕਰਤਾ ਜਾਂਦਾ ਹੈ, ਜਿੱਥੋਂ 3-4 ਦਿਨ ਬਾਅਦ ਉਸ ਬੀਬੀ ਨੂੰ ਅਦਾਲਤ ਪੇਸ਼ ਕੀਤਾ ਜਾਂਦਾ ਹੈ। ਔਰ ਅਦਾਲਤ ਪੇਸ਼ ਕਰਕੇ ਵੀ ਉਹ ਕਹਿੰਦੀ ਕਿ ਮੈਨੂੰ ਜੱਜ ਦੇ ਸਾਹਮਣੇ ਨਹੀਂ ਪੇਸ਼ ਕੀਤਾ ਗਿਆ, ਮੈਨੂੰ ਨਾਲ ਦੇ ਕਮਰੇ 'ਚ ਬਿਠਾ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਉਸ ਦੀ ਹੋ ਜਾਂਦੀ ਹੈ ਜ਼ਮਾਨਤ। ਉਹਨਾਂ ਬੱਚੀਆਂ ਨਿਮਾਣੀਆਂ ਨੂੰ ਉੱਥੋਂ ਕਢਾਇਆ ਜਾਂਦਾ ਹੈ, ਕਢਾ ਕੇ ਚਾਈਲਡ ਪ੍ਰੋਟੈਕਸ਼ਨ ਦੇ ਵਿੱਚੋਂ, ਤੇ ਵਾਪਸ ਉਹ ਲਾਹੌਰ ਆ ਗਈਆਂ ਨੇ। ਨਾਜ਼ਰੀਨ, ਸੂਬਾਈ ਦਾਰੁਲ ਹਕੂਮਤ ਲਾਹੌਰ ਪਾਕਿਸਤਾਨ ਦਾ ਦਿਲ ਹੈ। ਇਹਦੇ ਨਾਲ ਨਾਲ ਸਾਡੀ CM ਸਾਹਿਬਾ, ਉਹਨਾਂ ਦਾ ਇਹ ਸ਼ਹਿਰ ਹੈ, ਮਰੀਮ ਨਵਾਜ਼ ਸਾਹਿਬਾ ਦਾ ਇਹ ਸ਼ਹਿਰ ਹੈ। ਦਿਨ ਦਿਹਾੜੇ ਸਭ ਤਾਰੀਖ ਦੀ, ਲਾਹੌਰ ਦੀ ਤਾਰੀਖ ਦੀ ਇਹ ਸਭ ਤੋਂ ਵੱਡੀ ਡਕੈਤੀ ਹੈ ਸ਼ਾਇਦ, ਕਿ 1 ਕਰੋੜ 40 ਲੱਖ ਰੁਪਈਆ ਨਕਦੀ, 4 ਗੱਡੀਆਂ, ਜ਼ੇਵਰਾਤ, ਕੁੱਤੇ, ਕੀ ਚੀਜ਼ਾਂ ਉਹਨਾਂ ਘਰ ਦੇ ਵਿੱਚੋਂ ਲੁੱਟੀਆਂ। ਲੁੱਟ ਲੈਂਦੇ, ਹਰ ਚੀਜ਼ ਲੈ ਜਾਂਦੇ। ਲੇਕਿਨ ਇਸ ਤੋਂ ਵੱਡਾ ਕੀ ਜ਼ੁਲਮ ਹੈ ਕਿ ਇੱਕ ਖਾਤੂਨ ਨੂੰ ਸ਼ਾਇਦ ਇੱਕ ਲੈਣ ਦੇਣ ਦੇ ਮਾਮਲੇ ਤੇ ਪੁਲਿਸ ਨੇ ਔਰ ਮੁਲਜ਼ਮਾਂ ਨੇ ਆ ਕੇ ਚੁੱਕਣ ਤੋਂ ਬਾਅਦ ਉਹਦੇ ਤੇ ਪੁਲਿਸ ਮੁਕਾਬਲੇ ਦਾ ਮੁਕੱਦਮਾ ਦਰਜ ਕੀਤਾ। ਇਹ ਜਿਹੜਾ ਵਾਕਿਆ ਹੋਇਆ ਵੇ, ਜਿਹਦਾ ਹੁਣ ਤੱਕ ਮਜ਼ੇ ਦੀ ਗੱਲ ਇਹ ਵੇ ਕਿ ਹੁਣ ਤੱਕ ਇਹਦਾ ਮੁਕੱਦਮਾ ਦਰਜ ਨਹੀਂ ਹੋ ਸਕਿਆ। ਇਹ ਜਿਹੜਾ ਵਾਕਿਆ ਵੇ, ਇਹ CM ਸਾਹਿਬਾ ਵਾਸਤੇ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਮੋਹਤਰਮਾ, ਤੁਹਾਡੀ ਰੈੱਡ ਲਾਈਨ ਕ੍ਰਾਸ ਕੀਤੀ ਹੈ ਮੁਲਜ਼ਮਾਂ ਨੇ ਔਰ ਦਿਨ ਦਿਹਾੜੇ ਕੀਤੀ ਹੈ। ਔਰ ਮਜ਼ੇ ਦੀ ਗੱਲ ਹੈ ਕਿ ਹੁਣ ਤੱਕ ਇਸ ਮੁਤਾਸਰਾ ਖਾਨ ਦਾ ਮੁਕੱਦਮਾ ਦਰਜ ਤੱਕ ਨਹੀਂ ਹੋਇਆ। ਇਹ ਮੁਤਾਸਰਾ ਖਾਨਦਾਨ ਔਰ ਪੰਜਾਬ ਦੀ ਹਰ ਧੀ ਇਸ ਟਾਈਮ ਮਰੀਮ ਨਵਾਜ਼ ਸਾਹਿਬਾ ਨੂੰ ਸਵਾਲੀਆ ਨਜ਼ਰਾਂ ਨਾਲ ਵੇਖ ਰਹੀ ਹੈ ਔਰ ਅਪੀਲ ਕਰ ਰਹੀ ਹੈ ਕਿ ਇਹਨਾਂ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਵੀ ਦਰਜ ਕੀਤਾ ਜਾਏ ਔਰ ਇਹਨਾਂ ਨੂੰ ਕੈਫਰੇ ਕਿਰਦਾਰ ਤੱਕ ਪਹੁੰਚਾਇਆ ਜਾਏ। ਨਾਜ਼ਰੀਨ, ਮਿਲਦੇ ਹਾਂ ਕਿਸੇ ਹੋਰ ਕ੍ਰਾਈਮ ਸਟੋਰੀ ਨਾਲ। ਤੁਹਾਡਾ ਸਾਰਿਆਂ ਦਾ ਰੱਬ ਰਾਖਾ।